ਵੀ ਜੋੜਾ ਘਰ ਉਹਦੇ ਲਈ ਖੁਦਾਈ ਉਹੀ ਥਾਂ ਜਿਹੜੀ ਗਲਿਆਰਾ ਯੋਜਨਾ ਦੇ ਨਾਂ ਥੱਲੇ ਉਹਨਾਂ ਨੇ ਭਾਰਤੀ ਹਕੂਮਤ ਨੇ ਉੱਥੇ ਬੁਲਡੋਜ਼ ਕਰਕੇ ਸਾਡਾ ਵਿਰਸਾ ਮਿਟਾ ਦਿੱਤਾ ਹੈ। ਜ਼ਾਹਰ ਹੈ ਨੌਜਵਾਨ ਉੱਥੇ ਪਹੁੰਚ ਵੀ ਗਏ, ਚੈਲੰਜ ਵੀ ਕੀਤਾ। ਪਹਿਲਾਂ ਤਾਂ ਕਾਰਸੇ ਵਾਲਾ ਹੀ ਢਾਉਣ ਲੱਗੇ ਸੀ, ਜਿਹੜੇ ਰੋਕਣ ਵਾਲੇ ਸੀ ਉਹਨਾਂ ਨੂੰ ਗੁੰਡੇ ਮਾਈ ਜਗੀਰ ਕੌਰ ਆ ਗਈ ਵਿੱਚ। ਉਹ ਇਹ ਇਤਿਹਾਸਕ ਨਹੀਂ ਹੈ, ਇਹ ਤਾਂ ਪ੍ਰਾਈਵੇਟ ਸੀ ਪ੍ਰਾਪਰਟੀ। ਉਹਨਾਂ ਦਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਕਹਿਣ ਲੱਗ ਗਿਆ ਇਹ ਬੁੰਗਾ ਗਿਆਨੀ ਆ, ਇਹ ਪ੍ਰਾਈਵੇਟ ਸੀ, ਇਹ ਕੋਈ ਨਹੀਂ ਹੈ, ਇਹਨੂੰ ਐਵੇਂ ਇਤਿਹਾਸਕ ਹੈ। ਕਿੱਥੇ ਸੀ ਜਦੋਂ 88 ਦੇ ਵਿੱਚ, ਜਦੋਂ 84 ਦੇ ਵਿੱਚ ਉਹਨਾਂ ਨੇ ਬੁਲਡੋਜ਼ ਕੀਤਾ, ਉਹਨਾਂ ਨੇ ਗਲਿਆਰਾ, ਉਦੋਂ ਕਿੱਥੇ ਸੀ? ਹੁਣ ਅਜੇ ਉਹਨਾਂ ਨੇ ਰਿਪੋਰਟ ਸਬਮਿਟ ਵੀ ਨਹੀਂ ਸੀ ਕੀਤੀ ਪ੍ਰੋਪਰਲੀ, ਤੇ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਦੇਖੋ ਜੀ ਸਾਡਾ ਸਟੈਂਡ ਠੀਕ ਸਾਬਤ ਹੋਇਆ ਹੈ, ਇਹ ਹਿਸਟੋਰੀਕਲ ਨਹੀਂ ਨੇ। ASI ਦਾ ASI observed that remains of structure appeared to be part of a residential complex of late medieval period constructed with Lakhori bricks size 20 into 10 into 5 centimeter land lime mortar. Traces of lime plaster were also visible at some place. ये बड़ा यूनिक कंस्ट्रक्शन मटेरियल है। फिर उन्होंने कहा था स्ट्रक्चर वाज टर्म्ड एज ज्ञानिया दा बुंगा बाई अमृतसर बेस्ड डिसेंडेंट ऑफ लेजेंडरी सिख फिगर ज्ञानी संत सिंह, ए फॉर्मर हेड ग्रंथी ऑफ गोल्डन टेंपल। और ਜਿਹੜੇ एक्सपर्ट गुरु नानक देव यूनिवर्सिटी तो आए उन्होंने ये आके कहा कि भाई ये ਜਿਹੜਾ ਇਹ ਹੈਰੀਟੇਜ ਦਾ ਜਿਹੜਾ ਸਾਡਾ ਇਹ ਸਟੇਟਸ ਰੱਖਦਾ ਹੈ, ਹੈਰੀਟੇਜ ਹੈ, though it's not historical। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਨਾਲ ਲੱਗਦੀਆਂ ਇਮਾਰਤਾਂ ਵਿੱਚ ਖੁਦਾਈ ਦੌਰਾਨ ਇੱਕ ਜ਼ਮੀਨਦੋਜ਼ ਇਮਾਰਤ ਮਿਲੀ ਸੀ, ਜਿਸ ਨੂੰ ਪੁਰਾਤੱਤਵ ਵਿਭਾਗ ਨੇ ਇੱਕ ਵਿਰਾਸਤੀ ਇਮਾਰਤ ਦੱਸਿਆ ਹੈ। ਪਰ ਅਫਸੋਸ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਇਤਿਹਾਸਕ ਇਮਾਰਤ ਨਹੀਂ ਹੈ। ਸੋ ਵਿਊਅਰਸ ਇਹਨਾਂ ਮੂਰਖਾਂ ਨੂੰ ਕੌਣ ਸਮਝਾਏ ਕਿ ਇਹ ਵਿਰਾਸਤ ਵੀ ਇਤਿਹਾਸ ਜਿੰਨੀ ਅਹਿਮੀਅਤ ਹੀ ਰੱਖਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਮੂਰਖਾਂ ਨੂੰ ਕੌਣ ਸਮਝਾ ਸਕਦਾ ਹੈ ਕਿ ਇਤਿਹਾਸ ਔਰ ਵਿਰਸਾ ਇਹ ਇੱਕ ਦੂਸਰੇ ਦੇ ਪੂਰਕ ਨੇ। ਅੱਛਾ, ਜਿੰਨੀ ਅਹਿਮੀਅਤ ਇਤਿਹਾਸ ਦੀ ਹੁੰਦੀ ਹੈ ਉਨੀ ਅਹਿਮੀਅਤ ਹੀ ਵਿਰਸੇ ਦੀ ਹੁੰਦੀ ਹੈ। ਬਿਲਕੁਲ। ਔਰ ਜਦੋਂ ਤੁਸੀਂ ਵਿਰਸਾ, ਵਿਰਾਸਤ, ਲੈਗੇਸੀ, ਹੈਰੀਟੇਜ ਉਹਦੀ ਗੱਲ ਕਰਦੇ ਹੋ, ਉਹ ਤੁਹਾਡੀਆਂ ਇਮਾਰਤਾਂ ਵੀ ਹੁੰਦੀਆਂ ਨੇ, ਉਹ ਤੁਹਾਡੀਆਂ ਪਹਿਲੀਆਂ ਪੀੜ੍ਹੀਆਂ ਦੀਆਂ ਛੱਡੀਆਂ ਨਿਸ਼ਾਨੀਆਂ ਵੀ ਹੁੰਦੀਆਂ ਨੇ, ਉਹ ਤੁਹਾਡੇ ਹੱਥਾਂ ਨਾਲ ਲਿਖੀਆਂ ਕੋਈ ਚੀਜ਼ਾਂ ਵੀ ਹੁੰਦੀਆਂ ਨੇ, ਹੱਥਾਂ ਨਾਲ ਬੁਣੀਆਂ ਕੋਈ ਚੀਜ਼ਾਂ ਵੀ ਹੁੰਦੀਆਂ ਨੇ। ਅੱਜ ਜਦੋਂ ਪੁਰਾਣੀਆਂ ਸਿਵਲਾਈਜੇਸ਼ਨਸ, ਉਹ ਇੰਡਸ ਵੈਲੀ ਸਿਵਲਾਈਜੇਸ਼ਨ ਹੋਏ ਜਾਂ ਚਾਈਨੀਜ਼ ਸਿਵਲਾਈਜੇਸ਼ਨ ਹੋਏ, ਜਦੋਂ ਚਾਈਨੀਜ਼ ਸਿਵਲਾਈਜੇਸ਼ਨ ਵਾਲੇ ਆਪਣੀ ਚਾਈਨੀਜ਼ ਕਲੇ, ਜਿਹਨੂੰ ਚਾਈਨੀਜ਼ ਪੋਟਰੀ, ਉਸ ਦੀਆਂ ਉਹ ਪੂਰੇ ਤੁਸੀਂ ਦੇਖਦੇ ਹੋ ਕਿ ਭਾਈ 4000 ਸਾਲ ਪਹਿਲਾਂ ਵੀ ਕਿਸ ਕਿਸਮ ਦੀ ਐਕਸਪਰਟੀਜ਼ ਸੀ। ਜਾਂ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ 'ਚੋਂ ਲਰਕਾਨਾ ਹੋਏ, ਹੜੱਪਾ ਹੋਏ ਜਾਂ ਤਕਸ਼ਲਾ ਹੋਏ, ਉਸ ਲੈਵਲ ਦੇ ਉੱਤੇ ਤੁਸੀਂ ਜਾ ਕੇ ਪੁਰਾਣੇ ਪੀਰੀਅਡ 'ਚ ਦੇਖਦੇ ਹੋ ਵੀ ਕੀ ਚੀਜ਼ਾਂ ਨੇ, ਜ਼ਮੀਨ 'ਚੋਂ ਕੀ ਨਿਕਲ ਰਿਹਾ, ਕੋਈ ਬੁੱਧ ਦੇ ਬੁੱਤ ਨੇ, ਕੋਈ ਉਸ ਹੀਰਾ ਦੇ, ਤੁਸੀਂ ਕਹਿੰਦੇ ਹੋ ਵਾਹ। ਉੱਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਉਸ ਪੀਰੀਅਡ ਦੇ ਵਿੱਚ ਕਿਹੜੀ ਕਿਹੜੀ ਮੈਟਲ, ਕੀ ਕੀ ਚੀਜ਼ ਦਾ ਇਸਤੇਮਾਲ, ਕੀ ਉਹਨਾਂ ਨੇ ਲੱਭ ਲਿਆ ਸੀ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਸੱਭਿਅਕ ਸੁਸਾਇਟੀਜ਼ ਨੇ ਉਹਨਾਂ ਨੇ ਸਭ ਤੋਂ ਜ਼ਿਆਦਾ ਅਹਿਮੀਅਤ ਜੇ ਕੋਈ ਦਿੰਦਾ ਹੈ ਕਿਸੇ ਨੂੰ ਤੇ ਉਹ ਆਪਣੇ ਵਿਰਸੇ ਨੂੰ ਦਿੰਦਾ ਹੈ, ਆਪਣੀਆਂ ਪੁਰਾਣੀਆਂ ਇਮਾਰਤਾਂ ਨੂੰ। ਯਹੂਦੀਆਂ ਦੇ ਹਵਾਲੇ ਨਾਲ ਜਿਨ੍ਹਾਂ ਨੂੰ ਸੀ ਸਕਰੋਲਸ ਕਹਿੰਦੇ ਨੇ, ਕਿਵੇਂ ਕੋਈ ਗੁਫਾ ਦੇ ਵਿੱਚੋਂ ਮਿਲਿਆ ਤਾਂ ਉਹਨਾਂ ਨੇ ਕਿਹਾ ਦੇਖੋ ਸਾਡਾ ਤਾਂ 4000 ਸਾਲ ਪਹਿਲਾਂ ਇਹ ਟੋਰਾ ਹੈ, ਇਹ ਫਲਾਣਾ। ਉਹ ਤੁਹਾਡੀ ਪੁਰਾਤਨਤਾ ਨੂੰ ਵੀ ਐਸਟੈਬਲਿਸ਼ ਕਰਦਾ ਹੈ, ਤੁਹਾਡੀਆਂ ਜਨਰੇਸ਼ਨਸ ਨੂੰ ਵੀ ਫਖਰ ਦਿੰਦਾ ਹੈ ਕਿ ਵੀ ਤੁਸੀਂ, ਤੁਹਾਡਾ ਵਿਰਸਾ ਕੀ ਹੈ। ਲੇਕਿਨ ਇਹ ਕਿੰਨੇ ਮੰਦਭਾਗਾਂ ਦੀ ਗੱਲ ਹੈ ਕਿ ਵੀ ਇੱਥੇ ਇੱਕ ਪਾਸੇ ਤਾਂ ਅਸੀਂ ਐਸੇ, ਮੈਂ ਹੁਣ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਵੀ ਅਸੀਂ ਇਤਿਹਾਸ ਲਿਖਿਆ, ਇਤਿਹਾਸ ਬਣਾਇਆ ਆਪਣੇ ਖੂਨ ਦੇ ਨਾਲ। ਔਰ ਇਹ ਗੱਲ ਕਿਸੇ ਅੰਗਰੇਜ਼ ਨੇ 19ਵੀਂ ਸਦੀ 'ਚ ਕਹੀ ਸੀ ਕਿ ਵੀ ਸਿੱਖ ਕੈਸੀ ਕੌਮ ਹੈ ਜਿਹੜੀ ਆਪਣੇ ਇਤਿਹਾਸ ਨੂੰ ਆਪਣੇ ਖੂਨ ਦੇ ਨਾਲ ਬਣਾ ਰਹੀ ਹੈ ਪਰ ਇਤਿਹਾਸ ਸਾਂਭ ਨਹੀਂ ਰਹੀ। ਇਤਿਹਾਸ, ਔਰ ਇਹੀ ਕਾਰਨ ਹੈ ਜਦੋਂ ਅਸੀਂ
ਕੰਟਰੋਵਰਸੀ ਦੇਖਦੇ ਆ, ਕੌਣ ਕੀ ਕਹਿ ਰਿਹਾ, ਸਾਡੇ ਫੇਸਬੁੱਕੀ ਵਿਦਵਾਨ ਸਾਰਾ ਦਿਨ ਇਸ ਗੱਲ ਤੇ ਲੱਗੇ ਹੁੰਦੇ ਨੇ। ਉਹਦਾ ਰੀਜ਼ਨ ਵੀ ਇਹੀ ਹੈ ਕਿ ਸਾਡਾ ਆਪਣਾ ਇਤਿਹਾਸ ਵੀ ਅਸੀਂ 18ਵੀਂ 19ਵੀਂ ਸਦੀ 'ਚ ਜਾਂ ਜਿਹੜਾ ਉਹ ਜਿਨ੍ਹਾਂ ਨਾਲ ਅਸੀਂ ਲੜ ਰਹੇ ਸੀ ਮੁਗਲਾਂ ਦੇ ਕੋਰਟ ਹਿਸਟੋਰੀਅਨਸ ਨੇ ਲਿਖਿਆ, ਜਾਂ ਜੇ ਅਬਦਾਲੀ ਦੇ ਨਾਲ ਖਾਫੀ ਖਾਂ ਆਂਦਾ ਉਹ ਸਾਡੇ ਕਰੈਕਟਰ ਨੂੰ ਬਿਆਨਦਾ, ਜਾਂ ਹਿੰਦੂ ਤੋਂ ਵੀ ਵਿੱਚ ਵੜੇ ਹੋਏ ਨੇ ਜਿਨ੍ਹਾਂ ਨੇ ਹਿੰਦੂ ਐਂਗਲ ਤੋਂ ਲਿਖਿਆ। ਤੁਸੀਂ ਇੱਕ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਦਾ ਪਾਸੇ ਕੱਢ ਲਓ, ਜਿਹੜਾ ਬਾਅਦ ਦੇ ਵਿੱਚ ਸੋਰਸ ਮਟੀਰੀਅਲ ਬਣਦਾ ਹੈ, ਗਿਆਨੀ ਗਿਆਨ ਸਿੰਘ ਦੀ ਤਵਾਰੀਖ ਗੁਰੂ ਖਾਲਸਾ ਦਾ, ਜਾਂ ਭਾਈ ਸੰਤੋਖ ਸਿੰਘ ਦੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ, ਜਾਂ ਲੇਟਰ ਔਨ ਭਾਈ ਵੀਰ ਸਿੰਘ ਔਰ ਉਹਨਾਂ ਦੀਆਂ ਰਚਨਾਵਾਂ ਦਾ। ਤੁਹਾਡੇ ਕੋਲ 10 ਗੁਰੂ ਸਾਹਿਬਾਨ ਤੋਂ ਰਣਜੀਤ ਸਿੰਘ ਪੀਰੀਅਡ ਤੱਕ ਮਿਸਲ ਕੋਈ ਜਿਹੜਾ ਉਹ ਰੈਲੇਵੈਂਟ ਪਾਰਟ ਨਹੀਂ ਹੈ, ਸਿਰਫ ਤੇ ਸਿਰਫ ਓਨਲੀ ਸੋਰਸ ਪ੍ਰਾਚੀਨ ਪੰਥ ਪ੍ਰਕਾਸ਼। ਹੁਣ ਤੁਸੀਂ ਉਸ ਪੀਰੀਅਡ 'ਚ ਦੇਖੋ, ਅਸੀਂ ਗੱਲ ਆਕਸਫੋਰਡ ਦੀ ਕਰਦੇ ਆ ਜੀ, 12ਵੀਂ 13ਵੀਂ ਸਦੀ 'ਚ ਬਣਦੀ ਹੈ। ਦੂਜਾ ਜਿਸ ਗੁਰੂ ਸਾਹਿਬਾਨ ਨੇ ਸਾਨੂੰ ਵਿਦਿਆ ਵਿਚਾਰੀਤਾ ਪਰਉਪਕਾਰੀ ਦਿੱਤਾ ਹੋਏ, ਜਿਨ੍ਹਾਂ ਨੇ ਖੁਦ ਆਪਣੀ ਬਾਣੀ ਖੁਦ ਜਿਹੜੀ ਹੈ ਉਹ ਗੁਰਮੁਖੀ ਸਕ੍ਰਿਪਟ ਨੂੰ ਪ੍ਰਮੋਟ ਕੀਤਾ ਹੋਏ, ਲਿਖਿਆ ਹੋਏ ਔਰ ਅੱਖਰ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਹੋਏ, ਅਸੀਂ ਇਤਿਹਾਸ ਤੋਂ ਵੀ ਗਏ। ਔਰ ਜੇ ਸਾਨੂੰ ਇੱਕ ਪੀਰੀਅਡ ਮਿਲਿਆ ਘੱਟੋ ਘੱਟ 50 ਸਾਲ ਦਾ ਸਟੇਬਲ ਰੂਲ, ਜਿਹੜਾ 40 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ, 10 ਸਾਲ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਬੁੰਗਿਆਂ ਦਾ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਜੀ 84 ਬੁੰਗੇ ਔਰ ਦੂਜੇ, ਉਹ ਪੀਰੀਅਡ 1766 ਸ਼ੁਰੂ ਹੋ ਜਾਂਦਾ ਹੈ ਜਦੋਂ ਲਾਹੌਰ ਸਿੰਘ ਫਤਿਹ ਕਰਦੇ ਨੇ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਜਿਹੜਾ ਦਰਬਾਰ ਸਾਹਿਬ ਔਰ ਸਾਰਾ ਇਤਿਹਾਸਕ ਇਮਾਰਤਾਂ ਢਾਹ ਢੇਰੀ ਕਰ ਦਿੱਤੀਆਂ ਸੀ ਅਬਦਾਲੀ ਨੇ, ਉਹਨਾਂ ਦੀ ਨੂੰ ਦੁਬਾਰਾ ਸ਼ੁਰੂ ਹੁੰਦਾ। ਔਰ ਇਹ ਉਹ ਪੀਰੀਅਡ ਹੈ ਜਿਹਦੇ 'ਚ ਸਾਡੇ ਬੁੰਗੇ ਬਣਦੇ ਨੇ, ਜਿਹਦੇ 'ਚ ਬੁੰਗਾ ਰਾਮਗੜੀਆਂ ਜਾਂ ਦੂਸਰੇ ਬੁੰਗੇ। ਫਿਰ 19ਵੀਂ ਸਦੀ 'ਚ ਵੀ ਔਰ 20ਵੀਂ ਸਦੀ ਤੱਕ ਵੀ ਜਿਹੜਾ ਹੈ ਉਹ 19ਵੀਂ ਸਦੀ ਦੇ ਵਿੱਚ ਜ਼ਿਆਦਾ ਅੰਗਰੇਜ਼ੀ ਰਾਜ ਆਉਣ ਤੋਂ ਬਾਅਦ ਵੀ ਬਣਦੇ ਰਹਿੰਦੇ ਨੇ। ਔਰ ਜਦੋਂ ਸ਼੍ਰੋਮਣੀ ਕਮੇਟੀ ਦੇ ਕੋਲ ਕੰਟਰੋਲ ਆਉਂਦਾ ਹੈ 1925 ਦੇ ਵਿੱਚ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਢਾਓ ਢੁਆਈ ਦਾ ਕੰਮ ਸ਼ੁਰੂ ਹੁੰਦਾ ਹੈ, ਸਾਰੇ ਹੀ ਆਲਮੋਸਟ ਢਾਹ ਦਿੱਤੇ ਗਏ, 2-3 ਬਚੇ ਹੋਏ ਨੇ ਹੁਣ। ਔਰ ਅਸੀਂ ਇਹ ਖਬਰ ਡਿਸਕਸ ਵੀ ਕੀਤੀ ਸੀ ਕਿ ਵੀ ਜੋੜਾ ਘਰ, ਉਹਦੇ ਲਈ ਖੁਦਾਈ, ਉਹੀ ਥਾਂ ਜਿਹੜੀ ਗਲਿਆਰਾ ਯੋਜਨਾ ਦੇ ਨਾਂ ਥੱਲੇ ਉਹਨਾਂ ਨੇ ਭਾਰਤੀ ਹਕੂਮਤ ਨੇ ਉੱਥੇ ਬੁਲਡੋਜ਼ ਕਰਕੇ ਸਾਡਾ ਵਿਰਸਾ ਮਿਟਾ ਦਿੱਤਾ ਹੈ। ਉਹ ਜਦੋਂ ਜੋੜਾ ਘਰ ਲਈ ਕਰ ਰਹੇ ਸੀ, ਥੱਲੋਂ 2 ਜਿਹੜੇ ਨੇ ਜ਼ਮੀਨ ਦੋਜ਼, ਜਿਹੜੇ ਕਿ ਪੁਰਾਣੀਆਂ ਇੱਟਾਂ ਜਿਨ੍ਹਾਂ ਨੂੰ ਹੁਣ ਆਰਕੀਓਲੋਜੀਕਲ ਸਰਵੇ ਵਾਲਿਆਂ ਨੇ ਲਖੌਰੀ ਇੱਟਾਂ, ਉਹਨਾਂ ਦਾ ਸਟਰਕਚਰ ਮਿਲਿਆ। ਜ਼ਾਹਰ ਹੈ ਨੌਜਵਾਨ ਉੱਥੇ ਪਹੁੰਚ ਵੀ ਗਏ, ਚੈਲੰਜ ਵੀ ਕੀਤਾ। ਪਹਿਲਾਂ ਤਾਂ ਉਹ ਕਾਰਸੇ ਵਾਲਾ ਹੀ ਢਾਉਣ ਲੱਗੇ ਸੀ, ਜਿਹੜੇ ਰੋਕਣ ਵਾਲੇ ਸੀ ਉਹਨਾਂ ਨੂੰ ਗੁੰਡੇ, ਫਿਰ ਮਾਈ ਜਗੀਰ ਕੌਰ ਆ ਗਈ ਵਿੱਚ। ਉਹ ਇਹ ਇਤਿਹਾਸਕ ਨਹੀਂ ਹੈ, ਇਹ ਤਾਂ ਪ੍ਰਾਈਵੇਟ ਸੀ ਪ੍ਰਾਪਰਟੀ ਉਹ ਜਦੋਂ। ਔਰ ਈਵਨ ਉਹਨਾਂ ਦਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਕਹਿਣ ਲੱਗ ਗਿਆ ਇਹ ਬੁੰਗਾ ਗਿਆਨੀ ਆ, ਇਹ ਪ੍ਰਾਈਵੇਟ ਸੀ, ਇਹ ਕੋਈ ਨਹੀਂ ਹੈ, ਇਹਨੂੰ ਐਵੇਂ ਇਤਿਹਾਸਕ ਹੈ। ਕਿੱਥੇ ਸੀ ਜਦੋਂ 88 ਦੇ ਵਿੱਚ, ਜਦੋਂ 84 ਦੇ ਵਿੱਚ ਉਹਨਾਂ ਨੇ ਬੁਲਡੋਜ਼ ਕੀਤਾ, ਉਹਨਾਂ ਨੇ ਗਲਿਆਰਾ, ਉਦੋਂ ਕਿੱਥੇ ਸੀ? ਲੇਕਿਨ ਇੰਨਾ ਕੁ ਰੋਹ ਆਇਆ ਦੁਨੀਆ ਭਰ ਦੇ ਵਿੱਚ, ਸਿੱਖਾਂ ਦੇ ਵਿੱਚ ਔਰ ਦੂਸਰੇ, ਕਿ ਵੀ ਉਹ ਜਥੇਦਾਰ ਵੀ ਖੜੇ ਪੈਰ ਯੂ ਟਰਨ ਲੈਣ ਤੇ ਮਜਬੂਰ ਹੋਇਆ। ਬੀਬੀ ਜਗੀਰ ਕੌਰ ਵੀ ਕਹਿਣ ਲੱਗੀ ਨਹੀਂ ਅਸੀਂ ਸੱਦ ਲਿਆ, ਐਡਮਿਨਿਸਟ੍ਰੇਸ਼ਨ ਆ ਗਿਆ, ਆਰਕੀਓਲੋਜੀ। ਹੁਣ ਆਰਕੀਓਲੋਜੀ ਵਾਲਿਆਂ ਨੇ ਜੋ ਵੀ, ਪਹਿਲੀ ਗੱਲ ਤਾਂ ਇਹ ਹੈ ਕਿ ਆਰਕੀਓਲੋਜੀ ਨੂੰ ਸੱਦਣਾ ਵੀ ਨਹੀਂ ਸੀ ਬਣਦਾ। ਰੀਜ਼ਨ ਇਹ ਵੀ ਆਲਰੇਡੀ ਜਦੋਂ ਢਾਏ ਸੀ, ਇਹ ਤਾਂ ਜ਼ਮੀਨ ਦੋਜ਼ ਨਿਕਲਿਆ, ਜਿਹੜੀਆਂ ਉੱਤੇ ਖੜੀਆਂ ਇਮਾਰਤਾਂ ਸੀ ਉਹਨਾਂ ਨੇ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਕਿਉਂ ਢਾਈਆਂ। ਰੀਜ਼ਨ ਇਹੀ ਸੀ ਕਿ ਵੀ ਉਹ ਜਦੋਂ ਉਹਨਾਂ ਨੇ ਫਿਊਚਰ 'ਚ ਕਦੇ ਅਕਾਲ ਤਖਤ ਤੇ ਹਮਲਾ ਬੋਲਣਾ ਤਾਂ ਉਹ ਨਹੀਂ ਸੀ ਚਾਹੁੰਦੇ ਵੀ ਉਵੇਂ ਹੀ ਰੁਕਾਵਟਾਂ ਹੋਣ ਜਿਵੇਂ ਜੂਨ 84 'ਚ ਹੋਈਆਂ ਸੀ। ਹੁਣ ਅਜੇ ਉਹਨਾਂ ਨੇ ਰਿਪੋਰਟ ਸਬਮਿਟ ਵੀ ਨਹੀਂ ਸੀ ਕੀਤੀ ਪ੍ਰੋਪਰਲੀ, ਤੇ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਦੇਖੋ ਜੀ ਸਾਡਾ ਸਟੈਂਡ ਠੀਕ ਸਾਬਤ ਹੋਇਆ, ਇਹ ਹਿਸਟੋਰੀਕਲ ਨਹੀਂ ਨੇ। ਇੱਥੇ ਗੱਲ ਹੁਣ ਜਦੋਂ ਉਹਨਾਂ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਔਰ ਉਹਦੇ 'ਚ ਇਹ ਗੱਲ ਹੈ ਕਿ ਵੀ ਹਿਸਟੋਰੀਕਲ 10 ਗੁਰੂ ਸਾਹਿਬਾਨ ਨਾਲ ਤਾਂ ਨਹੀਂ ਜੁੜਿਆ ਹੋਇਆ ਕਿ ਉੱਥੇ ਆ ਕੇ, ਔਰ ਉਹ ਕਿਸੇ ਨੇ ਕਿਹਾ ਵੀ ਨਹੀਂ ਸੀ। ਜਦੋਂ ਵਿਰਸੇ ਦੀ ਗੱਲ ਹੋ ਰਹੀ ਸੀ, ਇਹੀ ਸੀ ਕਿ ਭਾਈ ਇਹ 19ਵੀਂ ਸਦੀ ਦੇ ਵਿੱਚ ਬੁੰਗਾ ਗਿਆਨੀ ਹੈ, ਜਿਹਦੇ ਵਿੱਚ ਗਿਆਨੀ ਗੁਰਮੁਖ ਸਿੰਘ, ਦੂਸਰੇ ਰਣਜੀਤ ਸਿੰਘ ਪੀਰੀਅਡ ਦੇ ਵਿੱਚ ਬਣਦਾ। ਔਰ ਹੁਣ ਜਿਹੜੀ ਉਹਨਾਂ ਦੀ ਰਿਪੋਰਟ ਹੈ ਉਹਨਾਂ ਦੀ ASI ਦਾ ASI observed that remains of structure appeared to be part of a residential complex of late medieval period constructed with Lakhori bricks, size 20 into 10 into 5 centimeter land, lime mortar. Traces of lime plaster were also visible at some place. ये बड़ा
ਯੂਨੀਕ ਕੰਸਟਰਕਸ਼ਨ ਮਟੀਰੀਅਲ ਹੈ। ਅੱਛਾ ਫਿਰ ਉਹਨਾਂ ਨੇ ਕਿਹਾ ਦਾ ਸਟਰਕਚਰ ਵਾਸ ਟਰਮਡ ਐਜ਼ ਗਿਆਨੀਆਂ ਦਾ ਬੁੰਗਾ ਬਾਈ ਅੰਮ੍ਰਿਤਸਰ ਬੇਸਡ descendant of legendary Sikh figure ਗਿਆਨੀ ਸੰਤ ਸਿੰਘ, a former head ਗ੍ਰੰਥੀ of Golden Temple। ਔਰ ਜਿਹੜੇ ਐਕਸਪਰਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ, ਉਹਨਾਂ ਨੇ ਇਹ ਆ ਕੇ ਕਿਹਾ ਕਿ ਭਾਈ ਇਹ ਜਿਹੜਾ ਇਹ ਹੈਰੀਟੇਜ ਦਾ ਜਿਹੜਾ ਸਾਡਾ ਇਹ ਸਟੇਟਸ ਰੱਖਦਾ, ਇਹ ਹੈਰੀਟੇਜ ਹੈ, though it's not historical। ਔਰ ਹੁਣ ਇਸ ਸਾਰੇ ਚੋਂ ਜਿਹੜਾ ਸ਼੍ਰੋਮਣੀ ਕਮੇਟੀ ਦੇ ਹੁਣ ਤਾਂ ਆ ਗਿਆ ਕਿ ਜਿੰਨੀ ਨਹੀਂ ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰਾਂਗੇ। ਔਰ ਇਸ ਦੇ ਉੱਤੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਵੀ ਇਹ ਕਹਿਣਾ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਇਹ ਹਿਸਟੋਰੀਕਲ ਨਹੀਂ ਹੈ, ਇਹ ਵਿਰਾਸਤ ਹੈ। ਉਹਨਾਂ ਨੂੰ ਮੂਰਖਾਂ ਨੂੰ ਪਤਾ ਹੀ ਨਹੀਂ ਹੈ ਕਿ ਵਿਰਾਸਤ ਔਰ ਹਿਸਟਰੀ ਕੀ ਹੈ। ਔਰ ਕਿਸੇ ਨੇ ਕਿਹਾ ਕਿ ਜੇ ਪੁਰਾਤਨ ਵਿਭਾਗ ਪਟਿਆਲੇ 'ਚ ਇਹਦੇ ਅਮਰਿੰਦਰ ਦੇ ਆਲੇ ਦਾ ਭੂਪਾ, ਇਹਦੇ ਦਾਦੇ ਔਰ ਉਹਨਾਂ ਦੇ ਪਿਰਚ ਪਿਆਲੇ ਸਾਂਭ ਕੇ ਰੱਖ ਸਕਦੇ ਨੇ ਜੀ, ਇਹ ਇਤਿਹਾਸਕ ਨੇ, ਤੇ ਚੰਡੀਗੜ੍ਹ ਦੇ ਜਿਹੜੀਆਂ ਮੇਜ਼ ਕੁਰਸੀਆਂ ਪਈਆਂ ਉਹਨਾਂ ਨੂੰ ਹਿਸਟੋਰੀਕਲ ਬਣਾ ਸਕਦਾ ਤੇ 200 ਸਾਲ ਪੁਰਾਣਾ ਜਿਹੜਾ ਗਿਆਨੀਆਂ ਦਾ ਬੁੰਗਾ ਹੈ, ਜਿਹੜਾ ਤੁਹਾਡਾ ਲਖੌਰੀ ਇੱਟਾਂ ਨਾਲ ਬਣਿਆ ਹੋਇਆ ਔਰ ਅੱਜ ਵੀ ਉਸੇ ਤਰ੍ਹਾਂ ਲੱਗਦਾ ਹੈ ਜਿਵੇਂ ਹੁਣੇ ਹੀ ਟੀਪ ਕਰਕੇ ਮਿਸਤਰੀ ਬਾਹਰ ਨਿਕਲੇ ਹੋਣ, ਔਰ ਉਹ ਤੁਹਾਨੂੰ ਨਜ਼ਰ ਆਉਂਦਾ ਵੀ ਇਹ ਹਿਸਟੋਰੀਕਲ ਨਹੀਂ ਹੈ। ਸੋ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੌਮਾਂ ਦੀ, ਮੈਂ ਸਮਝਦਾ ਵੀ ਦੁਰਦਸ਼ਾ ਹੁੰਦੀ ਹੈ, ਉਹਦਾ ਕਾਰਨ ਔਰ ਇਹੀ ਹੁੰਦਾ ਹੈ ਵੀ ਅੱਜ ਇਹ ਜਗੀਰ ਕੌਰ ਸਾਨੂੰ ਲੀਡ ਕਰ ਰਹੀ ਹੈ। ਇਹ ਜਿਹੜੇ ਜਿਹਨੂੰ ਆਪ ਨਹੀਂ ਪਤਾ ਹੈ ਕਿ ਭਾਈ ਇਲ ਦਾ ਨਾਂ ਕੋਕੋ ਹੈ, ਉਹਨੂੰ ਉਹ ਹਿਸਟਰੀ ਦੇ ਵੀ ਐਕਸਪਰਟ ਹੋ ਗਈ, ਹੈਰੀਟੇਜ ਦੇ ਵੀ ਹੋ ਗਈ, ਮਰਡਰਰ ਔਰ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਔਰ ਬੈਠੇ ਹੋਏ ਨੇ। ਔਰ ਇਹ ਸਾਰੇ ਹੀ ਜਿਹੜਾ ਜੇ ਅਸੀਂ ਅੱਜ ਆਪਣਾ ਹਾਲ ਦੇਖੀਏ, ਇਹਦੇ ਲਈ ਕਾਫੀ ਹੱਦ ਤੱਕ ਅਸੀਂ ਵੀ ਫਿਰ ਜ਼ਿੰਮੇਵਾਰ ਬਣ ਜਾਂਦੇ ਹਾਂ ਕਿ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਰਾਹ ਨਹੀਂ ਦਿਖਾਇਆ ਕਿ ਵੀ ਇਹਨਾਂ ਦੀ ਔਕਾਤ ਕੀ ਹੈ। ਔਰ ਇਹ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਤੇ ਆ ਕੇ ਬੈਠੇ ਨੇ, ਜ਼ਾਹਰ ਹੈ ਹਕੂਮਤ ਦੀ ਖੇਡ ਖੇਡ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੱਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।